ਰਮਨ ਜੀ, ਅਗਲੀ ਜਿਹੜੀ ਗੱਲ ਕਰੀਏ, ਸੋਚ ਰਹੇ ਆ ਵੀ ਹੁਣ ਇੰਟਰਾ ਸਟੇਟ ਦੇ ਲਈ, ਅੱਗੇ ਤਾਂ ਇੰਟਰ ਸਟੇਟ ਤਾਂ ਈਐਲਡੀ ਤਾਂ ਚਾਹੀਦੀ ਆ, ਹੁਣ ਇੰਟਰਾ ਸਟੇਟ ਦੇ ਲਈ ਵੀ ਇੱਕ ਐਡਵਾਂਸਡ ਰੂਲ ਮੇਕਿੰਗ ਦੇ ਵਿੱਚ ਸ਼ਾਇਦ ਲਿਆ ਰਹੇ ਆ ਵੀ ਉਹਦੇ ਲਈ ਵੀ ਹੁਣ ਈਐਲਡੀ ਜਿਹੜੀ ਉਹ ਪੱਕੀ ਕਰ ਦਿੱਤੀ ਜਾਵੇ। ਸੋ ਮਸਲਾ ਹੀ ਜਿਹੜਾ ਇਹ ਹਟਾ ਦੇਣਾ ਵੀ ਹੁਣ ਸਾਰਿਆਂ ਨੂੰ ਈਐਲਡੀ ਲਾਉਣੀ ਹੀ ਪਊਗੀ। ਇਹ ਰਾਜਕਰਨ ਐਕਚੁਅਲੀ ਕੋਈ ਨਵਾਂ ਨਹੀਂ ਗਾ ਹੈਗਾ। ਇਹ ਜਦੋਂ 17-18 ਦੇ ਵਿੱਚ ਕਾਨੂੰਨ ਆਇਆ ਸੀਗਾ, ਜਦੋਂ ਇਹ ਈਐਲਡੀ ਦਾ ਕਾਨੂੰਨ ਲਾਗੂ ਹੋਇਆ ਸੀਗਾ, ਉਦੋਂ ਕੈਲੀਫੋਰਨੀਆ ਨੇ, ਸੀਐਚਪੀ ਨੇ ਇਹ ਮੈਂਡੇਟ ਅਪਣਾਇਆ ਨਹੀਂ ਸੀਗਾ, ਇਹਨੂੰ ਅਡਾਪਟ ਨਹੀਂ ਸੀ ਕੀਤਾ। ਠੀਕ ਹੈ। ਜਦੋਂ ਅਡਾਪਟ ਨਹੀਂ ਸੀ ਕੀਤਾ, ਸੋ ਬੇਸਿਕਲੀ ਉਸ ਚੀਜ਼ ਨੇ ਜਿਹੜਾ ਆ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਇੰਟਰਾ ਸਟੇਟ ਸੀਗੇ, ਜਿਹੜੇ ਵਿਦਨ ਕੈਲੀਫੋਰਨੀਆ ਚੱਲਣ ਵਾਲੇ ਸੀਗੇ, ਉਹਨਾਂ ਨੂੰ ਇੱਕ ਫ੍ਰੀ ਟਿਕਟ ਦੇ ਦਿੱਤੀ ਸੀ ਈਐਲਡੀ ਤੋਂ ਕਿ ਈਐਲਡੀ ਯੂਜ਼ ਕਰਨ ਦੀ ਲੋੜ ਨਹੀਂ ਹੈਗੀ ਜਿਹੜੇ ਇੰਟਰਾ ਸਟੇਟ ਚੱਲਦੇ ਹੈਗੇ ਆ। ਸੋ ਇਸ ਕਰਕੇ ਅਜੇ ਤੱਕ ਜਿਹੜੀ ਲੋਕਲ ਆਪਣੀ ਕਮਿਊਨਿਟੀ ਸੀਗੀ, ਟਰੱਕਿੰਗ ਇੰਡਸਟਰੀ ਸੀਗੀ, ਉਹ ਇਹਨੂੰ ਯੂਜ਼ ਨਹੀਂ ਸੀ ਕਰ ਰਹੀ ਹੈਗੀ ਔਰ ਉਹ ਤੋਂ ਛੋਟ ਸੀਗੀ। ਪਰ ਹੁਣ ਜਿਹੜੀ ਸੀਐਚਪੀ ਹੈਗੀ ਆ, ਉਹਨਾਂ ਨੇ ਜਿਹੜਾ ਇਸ ਮੈਂਡੇਟ ਨੂੰ ਅਪਣਾਉਣ ਦੀ ਗੱਲ ਕਹੀ ਆ ਕਿ ਉਹਨਾਂ ਨੇ ਜਲਦੀ ਤੋਂ ਜਲਦੀ ਜਿਹੜਾ ਇੱਥੇ ਕੰਮ ਕਰਨਾ ਸ਼ੁਰੂ ਕਰਨਾ। ਸੋ ਉਹਨਾਂ ਨੇ ਮੈਂਡੇਟ ਨੂੰ ਅਪਣਾਉਣ ਦੀ ਗੱਲ ਸ਼ੁਰੂ ਕਰਤੀ ਹੈ। ਸੋ ਇਹਦਾ ਮਤਲਬ ਇਹ ਆ ਕਿ ਜਿਵੇਂ ਈਐਲਡੀ ਜਿਹੜੀ ਆ ਉਹ ਆਪਣੇ ਪਹਿਲੇ ਜਿਹੜੇ ਸੀਗੇ ਰੈਗੂਲਰ ਜਿਹੜੇ ਟਰੱਕਰ, ਇੰਟਰ ਸਟੇਟ ਟਰੱਕਰ ਹੈਗੇ ਆ, ਬਾਹਰ ਹਰ ਇੱਕ ਸਟੇਟ ਨੇ ਇਹਨੂੰ ਮੈਂਡੇਟ ਨੂੰ ਐਕਸੈਪਟ ਕੀਤਾ ਹੈ ਜਾਂ ਕੁਛ ਸਟੇਟਾਂ ਨਹੀਂ ਵੀ ਕੀਤਾ, ਪਰ ਓਵਰਆਲ ਸਾਰੀਆਂ ਸਟੇਟਾਂ ਨੇ ਇਹਨੂੰ ਐਕਸੈਪਟ ਕੀਤਾ ਸੀ। ਇਹ ਉਹ ਜਿਹੜੀ ਕਵਾਇਤ ਆ ਉਹ ਸ਼ੁਰੂ ਹੋ ਗਈ ਆ। ਸੋ ਸੀਐਚਪੀ ਵੀ ਹੁਣ ਇਹਨੂੰ ਐਕਸੈਪਟ ਕਰੂਗੀ। ਐਕਸੈਪਟ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਤੁਹਾਡੇ ਇੰਟਰਾ ਸਟੇਟ ਟਰੱਕ ਹੈਗੇ, ਹੁਣ ਜਿਹੜੇ ਵਿਦਨ ਕੈਲੀਫੋਰਨੀਆ ਚੱਲਦੇ ਸੀਗੇ, ਉਹਨਾਂ ਨੂੰ ਈਐਲਡੀ ਜਿਹੜੀ ਆ ਉਹ ਯੂਜ਼ ਕਰਨੀ ਪਊਗੀ। ਤੇ ਇਹਦੇ ਵਿੱਚ ਸਿਰਫ ਜਿਹੜਾ ਫੈਡਰਲ ਮੈਂਡੇਟ ਹੈਗਾ ਆ, ਉਸ ਤੋਂ ਇੱਕ ਚੀਜ਼ ਚੇਂਜ ਕੀਤੀ ਹੈ, ਬਾਕੀ ਸਾਰਾ ਕੁਝ ਸੇਮ ਹੀ ਹੈਗਾ। ਸਿਰਫ ਇੱਕ ਚੇਂਜ ਕੀਤੀ ਹੈਗੀ ਆ ਕਿ ਜਿਹੜਾ ਫੈਡਰਲ ਦੇ ਤਹਿਤ ਤੁਹਾਡਾ 150 ਏਅਰ ਮਾਈਲ ਰੇਡੀਅਸ ਆ, ਜਿਹੜਾ 172 ਕੇ 180 ਸਮਵੇਅਰ ਦੇ ਆਪਣੇ ਸਰਫੇਸ ਤੇ ਜਿਹੜੇ ਮੀਲ ਪੈਂਦੇ ਆ, ਸੋ ਉਹਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਉਸ ਰੇਡੀਅਸ ਦੇ ਵਿੱਚ ਕੰਮ ਕਰਦੇ, ਤੁਹਾਨੂੰ ਈਐਲਡੀ ਤੋਂ ਛੋਟ ਆ। ਸੀਐਚਪੀ ਨੇ ਉਹ ਜਿਹੜਾ 150 ਮੀਲ ਦਾ ਰੇਡੀਅਸ ਸੀਗਾ ਉਹ ਘਟਾ ਕੇ 100 ਮੀਲ ਦੇ ਰੇਡੀਅਸ ਚ ਲੈਂਦਾ ਆ ਕਿ ਸਿਰਫ ਸਾਨੂੰ 100 ਮੀਲ ਦੇ ਵਿੱਚ ਅਸੀਂ ਇੱਥੇ ਛੋੜ ਦੇਵਾਂਗੇ। ਸੋ 100 ਮੀਲ ਜਿਹੜਾ ਉਹ 115 ਮੀਲ ਸਰਫੇਸ ਤੇ ਬਣਦੇ ਹੈਗੇ ਆ ਰੇਡੀਅਸ ਤੇ। ਸੋ ਇਸ ਚੀਜ਼ ਨੂੰ ਉਹਨਾਂ ਨੇ ਥੋੜਾ ਜਿਹਾ ਫੈਡਰਲ ਨਾਲੋਂ ਸਖਤ ਕੀਤਾ ਹੈਗਾ ਕਿ 100 ਮੀਲ ਦਾ 100 ਏਅਰ ਮਾਈਲ ਦਾ ਰੇਡੀਅਸ ਕਰਤਾ। ਬਾਕੀ ਮੈਂਡੇਟ ਜਿਹੜਾ ਆ ਉਵੇਂ ਦਾ ਉਵੇਂ ਹੀ ਆ ਸਾਰਾ, ਉਹਦੇ ਵਿੱਚ ਕੋਈ ਚੇਂਜ ਨਹੀਂ ਹੈਗੀ। ਸੋ ਜਿਵੇਂ ਬਾਹਰ ਪਹਿਲਾਂ ਈਐਲਡੀ ਯੂਜ਼ ਹੁੰਦੀ ਸੀ, ਉਵੇਂ ਹੀ ਹੁਣ ਜਿਹੜੀ ਆ ਇੰਟਰਾ ਸਟੇਟ ਡਰਾਈਵਰ ਨੂੰ ਵੀ ਈਐਲਡੀ ਯੂਜ਼ ਕਰਨੀ ਪਊਗੀ। ਸੋ ਰਮਨ ਜੀ, ਇੱਕ ਜਿਹੜਾ ਸਵਾਲ ਆਪਾਂ ਨੂੰ ਅਕਸਰ ਆਉਂਦਾ ਸੀਗਾ ਜੀ, ਮੈਂ ਇੱਥੋਂ ਹੀ ਚੱਕਿਆ ਇੱਥੇ ਹੀ ਲਾਇਆ, ਉਹਦੇ ਵਿੱਚ ਜਿਹੜਾ ਬਾਹਰ ਦਾ ਐਡਰੈਸ ਆ ਜਾਂ ਕਿੱਥੋਂ ਬਿੱਲ ਆਫ ਲੇਡਿੰਗ ਦੇ ਵਿੱਚ ਆ, ਸੋ ਫਿਰ ਉਹ ਮਸਲਾ ਟੋਟਲੀ ਫਿਰ ਉਹ ਖਤਮ ਜਿਹਾ ਹੀ ਹੋ ਜਾਊਗਾ ਵੀ ਡਜ਼ਨਟ ਮੈਟਰ ਫਿਰ ਕਿੱਥੇ ਆ, ਜੇ ਚਾਹੇ ਅੰਦਰੋਂ ਚੱਕ ਕੇ ਕੈਲੀਫੋਰਨੀਆ ਤੋਂ ਚੱਕ ਕੇ ਕੈਲੀਫੋਰਨੀਆ ਦੇ ਵਿੱਚ ਹੀ ਆ, ਤਾਂ ਵੀ ਫਿਰ ਉਹਨਾਂ ਨੂੰ ਈਐਲਡੀ ਜਿਹੜੀ ਵਰਤਣੀ ਪਊਗੀ। ਜੀ ਬਿਲਕੁਲ, ਇਹ ਚੀਜ਼ ਜਿਹੜੀ ਆ ਉਹ ਚੀਜ਼ ਹੁਣ ਟੋਟਲੀ ਖਤਮ ਹੋ ਜਾਣੀ ਆ। ਸੋ ਜਿਹੜਾ ਇਸ ਵੇਲੇ ਰੂਲ ਹੈਗਾ, ਰੂਲ ਇਹ ਹੈਗਾ ਕਿ ਸਿਰਫ ਤੇ ਸਿਰਫ ਐਗਜ਼ਾਮਸ਼ਨ ਜਿਹੜੀ ਆ ਉਹ ਸਿਰਫ 100 ਏਅਰ ਮਾਈਲ ਰੇਡੀਅਸ ਦੀ ਐਗਜ਼ਾਮਸ਼ਨ ਹੈਗੀ ਆ। ਜੇ ਤੁਸੀਂ 8 ਦਿਨ, ਇੱਕ ਹੋਰ ਐਗਜ਼ਾਮਸ਼ਨ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜੇ ਤੁਸੀਂ ਜਿਹੜੇ 30 ਦਿਨ ਦੇ ਵਿੱਚ ਜੇ 8 ਦਿਨ ਤੁਸੀਂ ਉਸ ਸਰਕਲ ਤੋਂ ਬਾਹਰ ਜਾਂਦੇ ਆ, 8 ਤੋਂ ਵੱਧ, ਮੰਨ ਲਓ ਕਿ 30 ਦਿਨ ਤੁਸੀਂ ਕੰਮ ਕਰਦੇ ਆ, 30 ਦਿਨਾਂ ਦੇ ਵਿੱਚ ਤੁਸੀਂ ਉਹ 100 ਏਅਰ ਮਾਈਲ ਰੇਡੀਅਸ ਦੇ ਵਿੱਚ ਰਹਿਣੇ ਆ, ਪਰ ਮੰਨ ਲਓ ਕਿ 8 ਦਿਨ ਤੋਂ ਵੱਧ ਤੁਸੀਂ ਉਸ ਸਰਕਲ ਤੋਂ ਵੱਧ ਬਾਹਰ ਗਏ ਆ, ਤੇ ਫਿਰ ਵੀ ਤੁਹਾਨੂੰ ਉਹ ਜਿਹੜੀ ਤੁਹਾਡੀ ਐਗਜ਼ਾਮਸ਼ਨ ਜਿਹੜੀ 100 ਏਅਰ ਮਾਈਲ ਵਾਲੀ ਉਹ ਖਤਮ ਹੋ ਜਾਂਦੀ ਆ। ਸੋ ਤੁਸੀਂ ਫਿਰ ਉਹਨੂੰ ਈਐਲਡੀ ਜਿਹੜੀ ਆ ਉਹ ਰੈਗੂਲਰਲੀ ਯੂਜ਼ ਕਰਨੀ ਆ। ਜਿਹੜੇ ਉਸ ਤੋਂ ਬਾਅਦ ਜਿਹੜਾ ਆ ਜਿਹੜੇ ਡਰਾਈਵਰ ਆ, ਜਿੱਦਾਂ ਹੁਣ ਰੈਗੂਲਰ ਸ਼ਿਫਟ ਜਿਹੜੀ ਲੋਕਲ ਡਰਾਈਵਰ ਦੀ 12 ਘੰਟੇ ਦੀ ਆ, ਉਹ ਉਸ ਤੋਂ ਵੱਧ ਅਲਾਉ ਨਹੀਂ ਹੈਗੀ। ਜਿਹੜਾ ਡਰਾਈਵਰ ਨਾਟ ਅਲਾਉਡ ਟੂ ਡਰਾਈਵ ਆਫਟਰ 16 ਕੰਜ਼ੈਕਟਿਵ ਆਵਰਸ, 16 ਘੰਟੇ ਤੋਂ ਵੱਧ ਸ਼ਿਫਟ ਨਹੀਂ ਜਿਹੜੀ ਲੋਕਲ ਚੱਲਦੀ ਸੀਗੀ। 10 ਕੰਜ਼ੈਕਟਿਵ ਆਵਰਸ ਦੀ ਆਫ ਡਿਊਟੀ ਰਿਕੁਆਇਰਡ ਹੈਗੀ ਟੂ ਰੀਸੈਟ ਨਿਊ ਪੀਰੀਅਡ। ਤੇ 8 ਦਿਨਾਂ ਦੇ ਵਿੱਚ ਜਿਹੜੇ ਆ
8 ਕੰਜ਼ੈਕਟਿਵ ਜਿਹੜੇ ਪੀਰੀਅਡ ਹੈਗੇ ਡੇ ਹੈਗੇ ਉਹਨਾਂ ਦੇ ਵਿੱਚ 80 ਘੰਟਿਆਂ ਤੋਂ ਵੱਧ ਜਿਹੜਾ ਆ ਉਹ ਤੁਸੀਂ ਨਹੀਂ ਕਰ ਸਕਦੇ ਹੈਗੇ। ਤੇ ਇਸ ਦੇ ਜਿਹੜੇ 8ਵੇਂ ਦਿਨ ਦੇ ਕਿਊਮੂਲੇਟਿਵ ਆਵਰਸ ਹੈਗੇ ਆ ਉਹ ਰੀਸੈਟ ਜ਼ੀਰੋ ਹੋਣ ਲਈ ਉਹਨਾਂ ਨੂੰ 34 ਘੰਟੇ ਦਾ ਆਫ ਜਿਹੜਾ ਰੀਸਟਾਰਟ ਲਈ ਉਹ ਕਰਨਾ ਪਊਗਾ। ਸੋ ਬੇਸਿਕਲੀ ਸੇਮ ਉਹੀ ਫੈਡਰਲ ਮੈਂਡੇਟ ਹੈਗਾ, ਜਿਹੜਾ ਫੈਡਰਲ ਮੈਂਡੇਟ ਸੀ ਉੱਦਾਂ ਦਾ ਉੱਦਾਂ ਹੀ ਇਹਨਾਂ ਨੇ ਇਹਨੂੰ ਮਤਲਬ ਕਿ ਕੀਤਾ। ਓਨਲੀ ਜਿਹੜਾ ਆ 150 에ਅਰ ਮਾਈਲ ਰੇਡੀਅਸ ਤੋਂ ਸਿਰਫ 100 에ਅਰ ਮਾਈਲ ਰੇਡੀਅਸ ਕੀਤਾ ਜੀ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਸਿਰਫ 2 ਸਟੇਟਾਂ ਹੀ ਰਹਿ ਗਈਆਂ ਸੀ USA ਦੇ ਵਿੱਚ ਜਿੱਥੇ ਇਹ ਨਹੀਂ ਹੈਗਾ। ਇੱਕ ਵਿਸਕੌਨਸਨ ਆ, ਉਹਨਾਂ ਨੇ ਵੀ ਪਾਸ ਕਰਤਾ ਸੀ ਜੂਨ ਦੇ ਵਿੱਚ, ਤੇ ਉਹਨਾਂ ਦਾ ਫਾਈਨਲ ਰੂਲ ਜਿਹੜਾ ਪਬਲਿਸ਼ ਨਹੀਂ ਹੋਇਆ, ਤੇ ਇੱਕ ਕੈਲੀਫੋਰਨੀਆ। ਸੋ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਕੈਲੀਫੋਰਨੀਆ, ਵਿਦ ਇਨ ਕੈਲੀਫੋਰਨੀਆ 'ਚ ਲੋਕਲ ਤੁਸੀਂ ਟਰੱਕ ਚਲਾਉਣੇ ਆ, ਤੁਹਾਨੂੰ ਹੁਣ ELD ਲਾਉਣ ਦੇ ਬਾਰੇ ਜੋ ਜਿਹੜੀ ਆ ਉਹ ਗੱਲਬਾਤ ਸਾਡੀ ਚੱਲ ਰਹੀ ਹੈਗੀ ਆ, ਤੇ ਤੁਹਾਡੇ ਕੀ ਵਿਚਾਰ ਆ, ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਤੇ 4082725200 ਤੇ। ਜੀ ਜੀ। ਸੋ 408 272 5200 ਤੇ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਸਵਾਲ ਆ ਟਰੱਕਿੰਗ ਦੇ ਬਾਬਤ ਜੇ ਤੁਹਾਡਾ ਹੈ ਤਾਂ ਉਹ ਤੁਸੀਂ ਡੈਫੀਨੇਟਲੀ ਜਿਹੜਾ ਉਹ ਪੁੱਛ ਸਕਦੇ ਹੈਗੇ ਆ। ਜੀ ਜੀ ਰਮਨ ਜੀ। ਹੋਰ ਜਿਹੜੀ ਮੈਂ ਇਨਫੋਰਮੇਸ਼ਨ ਜਿਹੜੀ ਆ ਉਹ ਦੇਣੀ ਸੀਗੀ ਜ਼ਰੂਰ ਕਿ ਬਹੁਤ ਜਿਹੜੀ ਆ ਇਸ ਚੀਜ਼ ਬਾਰੇ ਬਹੁਤ ਆਪਣੇ ਟਰੱਕਰ ਜਿਹੜੇ ਆ ਪੁੱਛਦੇ ਹੁੰਦੇ ਆ ਕਿ ਜਿਹੜਾ ਆਪਣਾ ਸਕੋਰ ਹੈਗਾ ਉਹਨਾਂ ਦੀ ਕੰਪਨੀਆਂ ਦਾ ਉੱਪਰ ਜਾ ਰਿਹਾ ਹੈਗਾ, ਇੰਸਪੈਕਸ਼ਨ ਹੋ ਨਹੀਂ ਰਹੀਆਂ, ਜਾਂ ਤੁਸੀਂ ਜਿਹੜੀਆਂ ਇੰਸਪੈਕਸ਼ਨ ਆ ਉਹ ਕਈ ਬ੍ਰੋਕਰ ਤੁਹਾਨੂੰ ਲੋਡ ਨਹੀਂ ਦਿੰਦੇ ਹੈਗੇ ਕਿਉਂਕਿ ਤੁਹਾਡੀ ਕੋਈ ਇੰਸਪੈਕਸ਼ਨ ਨਹੀਂ ਹੋਈ ਹੈਗੀ। ਬਿਕੋਜ਼ ਆਫ ਕੋਵਿਡ ਜਿਹੜਾ ਸੀਗਾ ਉਹ ਆਪਣੀਆਂ ਜਿਹੜੀਆਂ ਵੋਲੰਟਰੀ ਇੰਸਪੈਕਸ਼ਨ ਸੀਗੀਆਂ ਕਿ ਤੁਸੀਂ ਆਪ ਸਕੇਲ ਤੇ ਜਾ ਕੇ ਇੰਸਪੈਕਸ਼ਨ ਜਿਹੜੀਆਂ ਉਹ ਕਰਵਾ ਸਕਦੇ ਹੁੰਦੇ ਆ, ਪਰ ਉਹ ਬੰਦ ਕੀਤੀਆਂ ਗਈਆਂ ਸੀ ਬਿਕੋਜ਼ ਆਫ ਕੋਵਿਡ। ਸੋ ਮੇਰੀ ਸੀਟੀ ਜਿਹੜੇ ਆਪਣੇ ਚੌਚਲਾ ਸਕੇਲ ਦੇ ਇੰਚਾਰਜ ਹੈਗੇ, ਕੈਪਟਨ ਹੈਗੇ, ਉਹਨਾਂ ਨਾਲ ਗੱਲਬਾਤ ਹੋਈ ਸੀ, ਨਵੇਂ ਆਏ ਹੈਗੇ ਆ। ਸੋ ਉਹਨਾਂ ਨਾਲ ਗੱਲਬਾਤ ਹੋਈ ਆ। ਸੋ ਵੋਲੰਟਰੀ ਇੰਸਪੈਕਸ਼ਨ ਜਿਹੜੀਆਂ ਆ ਉਹ ਸ਼ੁਰੂ ਹੋ ਚੁੱਕੀਆਂ ਆ, ਪਰ ਸਰਟਨ ਲੋਕੇਸ਼ਨ ਤੇ ਸ਼ੁਰੂ ਹੋਈਆਂ ਹੈਗੀਆਂ। ਸੋ ਜਲਦੀ ਆਪਾਂ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਜਾ ਕੇ, ਤੇ ਤੁਹਾਨੂੰ ਉਹ ਜਿਹੜੀਆਂ ਲੋਕੇਸ਼ਨਾਂ ਆ ਉਹ ਜ਼ਰੂਰ ਆਪਾਂ ਜਿਹੜੀਆਂ ਉਹ ਸ਼ੇਅਰ ਕਰਾਂਗੇ ਕਿਹੜੀ ਕਿਹੜੀ ਲੋਕੇਸ਼ਨ ਤੇ ਵੋਲੰਟਰੀ ਇੰਸਪੈਕਸ਼ਨ ਸ਼ੁਰੂ ਹੋ ਗਈ ਆ। ਸੋ ਬਟ ਇਹ ਗੱਲ ਪੱਕੀ ਹੈਗੀ ਆ ਕਿ ਵੋਲੰਟਰੀ ਇੰਸਪੈਕਸ਼ਨ ਜਿਹੜੀਆਂ ਉਹ ਦੁਬਾਰਾ ਤੋਂ ਸ਼ੁਰੂ ਹੋ ਚੁੱਕੀਆਂ। ਸੋ ਜੇ ਤੁਹਾਡੇ ਟਰੱਕ ਦੀ ਕਦੀ ਇੰਸਪੈਕਸ਼ਨ ਨਹੀਂ ਹੋਈ ਹੈਗੀ ਤੁਹਾਡੀ ਕੰਪਨੀ ਦੀ, ਤੇ ਤੁਹਾਨੂੰ ਲੋਡ ਨਹੀਂ ਮਿਲ ਰਿਹਾ, ਤੁਸੀਂ ਵੋਲੰਟਰੀ ਇੰਸਪੈਕਸ਼ਨ ਸਪੈਸ਼ਲੀ ਜੇ ਤੁਸੀਂ ਚੌਚਲਾ ਸਕੇਲ ਤੇ ਵੀ ਜਾਂਦੇ ਆ ਤਾਂ ਉੱਥੇ ਕਰਵਾ ਸਕਦੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਲੋਕੇਸ਼ਨ ਆਪਾਂ ਜ਼ਰੂਰ ਦੱਸਾਂਗੇ ਕਿੱਥੇ ਕਿੱਥੇ ਹੋਣੀ ਹੈਗੀ ਵੋਲੰਟਰੀ ਇੰਸਪੈਕਸ਼ਨ ਕਰਵਾ ਸਕਦੇ ਆ। ਇਹ ਬਹੁਤ ਜ਼ਰੂਰੀ ਸੀਗਾ, ਬਹੁਤ ਇੰਪੋਰਟੈਂਟ ਸੀਗਾ ਜੀ।